नहीं फिल्म तो भैन जी उन्होंने रिलीज कर दी रिलीज कर दी रिलीज करके उन्होंने हटा दिता गया आ मुद्दा वा इस मुद्दे नूं तुसीं किद्दां वेखदे हो क्यों हटाउंदे आ ਇਹ ਬਿਲਕੁਲ ਗਲਤ ਮੁੱਦਾ ਹੈ। ਇਹ ਫਿਲਮ ਜਦੋਂ 95 ਜਿਹੜੀ ਤਿਆਰ ਕੀਤੀ ਗਈ ਜਿਹਨੂੰ ਅੱਜ ਸਤਲੁਜ ਦਾ ਨਾਮ ਦਿੱਤਾ ਗਿਆ, ਇਹ ਸਰਦਾਰ ਖਾਲੜਾ ਜੀ ਤੇ ਟੁਕਦੀ ਹੈ। ਕੇਵਲ 2 ਦਿਨ ਸਿਰਫ ਰਹਿੰਦੀ ਆ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਤੇ ਫਿਰ ਹਟਾ ਦਿੱਤੀ ਹੈ। ਦੇਖੋ ਇਹ ਵਾਕਿਆ ਹੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ, ਜਿਸ ਤੋਂ ਉੱਥੇ ਬੇਕਸੂਰ ਲੋਕਾਂ ਨੂੰ ਸ਼ਹਾਦਤ ਦੇ ਜਾਮ ਪਲਾਏ ਗਏ, ਔਰ ਸਰਕਾਰ ਨੂੰ ਪਤਾ ਨਹੀਂ ਕਿਉਂ ਇਸ ਤੋਂ ਵੀ ਇਤਰਾਜ਼ ਹੋਇਆ ਔਰ ਬਾਅਦ ਵਿੱਚ ਇਸ ਦਾ ਨਾਮ ਜਿਹੜਾ ਘੱਲੂਘਾਰੇ ਤੋਂ ਬਦਲ ਕੇ 95 ਰੱਖਿਆ ਗਿਆ। ਔਰ ਉਸ 'ਤੇ ਵੀ ਜਿਹੜੀ ਹੈ ਇਹਨਾਂ ਨੂੰ ਪਤਾ ਨਹੀਂ ਹਕੂਮਤ ਨੂੰ ਸਿਸਟਮ ਨੂੰ ਕੀ ਇਤਰਾਜ਼ ਸੀਗਾ, ਉਸ 'ਤੇ ਫਿਰ ਬੈਨ ਲਗਾ ਦਿੱਤਾ ਗਿਆ। ਅਸੀਂ ਪੁੱਛਣਾ ਚਾਹੁੰਦੇ ਹਾਂ ਸੈਂਟਰ ਦੀਆਂ ਸਰਕਾਰਾਂ ਨੂੰ ਕਿ ਤੁਹਾਨੂੰ ਸਿੱਖਾਂ ਤੋਂ ਤਕਲੀਫ ਕੀ ਹੈ। ਤੁਸੀਂ ਇਹਨਾਂ ਹਾਲਾਤਾਂ 'ਚ ਤੁਸੀਂ ਇਹ ਦੇਖੋ ਕਿ ਜੇ ਕਾਂਗਰਸ ਨੇ ਜ਼ੁਲਮ ਕੀਤੇ ਆ ਤੇ ਕਾਂਗਰਸ ਦੇ ਜਿਹੜੇ ਜ਼ੁਲਮਾਂ ਨੂੰ ਰੂਪਮਾਨ ਕਰਦੀ ਫਿਲਮ ਆ, ਉਹ ਜੇ ਉਹ ਲੋਕਾਂ ਵਿੱਚ ਜਾਵੇ ਤੇ ਇਹ 'ਚ ਭਾਜਪਾ ਨੂੰ ਕੀ ਇਤਰਾਜ਼। 84 ਦੇ ਵਿੱਚ ਕਾਂਗਰਸ ਸਰਕਾਰ ਨੇ ਸਾਡੇ ਤੇ ਜ਼ੁਲਮ ਕੀਤੇ ਆ, ਔਰ ਇਹ ਮੈਂ ਕਾਂਗਰਸ ਦੀ ਸਰਕਾਰ ਦਾ ਇਹ ਜ਼ੁਲਮ ਖੁਦ ਆਪਣਾ ਪਿੰਡੇ ਤੇ ਵੀ ਹੰਡਾਇਆ ਹੋਇਆ। ਨਾ ਕੇਵਲ ਮੇਰੇ ਸਿੰਘ ਸਾਹਿਬ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਬਾਬਾ ਆਨੰਦ ਨੇ, ਬਲਕਿ ਮੈਂ ਖੁਦ ਵੀ ਇਹ ਜਿਹੜਾ ਜ਼ੁਲਮ ਹੈ ਹੰਡਾਇਆ, ਕਿਉਂਕਿ ਮੈਨੂੰ ਖੁਦ ਨੂੰ ਵੀ 84 ਦੇ ਵਿੱਚ ਹੀ 6-7 ਜੂਨ 84 ਦੀ ਰਾਤ ਨੂੰ ਮੈਨੂੰ ਪਠਾਨਕੋਟ ਸਥਿਤ ਮੇਰੇ ਘਰ ਤੋਂ ਆਰਮੀ ਨੇ ਅਰੈਸਟ ਕੀਤਾ। ਔਰ ਜੋ ਜ਼ੁਲਮ ਢਾਏ ਉਹ ਮੈਂ ਪ੍ਰੈਸ ਵਿੱਚ ਵੀ ਬਿਆਨ ਕੀਤੇ ਪਹਿਲਾਂ ਵੀ, ਔਰ ਇੱਕ ਕਿਤਾਬ ਦੇ ਵਿੱਚ ਵੀ ਬਿਆਨ ਕੀਤੇ ਆ। ਕਾਫੀ ਕੇਸ ਪਾਏ, ਔਰ ਸ਼ਾਇਦ ਇਹੀ ਕਾਰਨ ਸੀਗਾ ਕਿ ਜੇਲ੍ਹ ਦੇ ਵਿੱਚ ਹੀ ਪਰ ਸੀਬੀਆਈ ਦਾ ਖਾਲੜਾ ਤੱਕ ਹੀ ਸੀਮਤ ਰਹਿ ਜਾਂਦੀ ਹੈ। ਸੀਬੀਆਈ ਅੱਗੇ ਉਹਨਾਂ 24,000 25,000 ਜਾਂ 50,000 ਲਾਸ਼ਾਂ ਵੱਲ ਨਹੀਂ ਜਾਂਦੀ, ਜਿਹੜੀ ਸੀਬੀਆਈ ਖੁਦ ਐਡਮਿਟ ਕਰ ਚੁੱਕੀ ਆ ਕਿ ਬਹੁਤ ਵੱਡਾ ਅੰਕੜਾ। KPS ਗਿੱਲ ਉਹਦੇ ਤੱਕ ਸੀਬੀਆਈ ਦੀ ਵੀ ਪਹੁੰਚ ਨਹੀਂ ਜਾਂਦੀ, ਉਸ ਮੌਕੇ ਦੀ ਸਰਕਾਰ ਦੀ ਵੀ ਨਹੀਂ ਜਾਂਦੀ, ਔਰ KPS ਗਿੱਲ ਨੂੰ ਇਸ ਮਾਮਲੇ ਦੇ ਵਿੱਚੋਂ ਮੁਕੰਮਲ ਤੌਰ ਦੇ ਉੱਤੇ ਬਰੀ ਕਰ ਦਿੱਤਾ ਜਾਂਦਾ। ਪੂਰੇ ਵਰਲਡ ਵਿੱਚ ਇਹਨਾਂ ਦੀ ਜਿੰਨੀ ਬਦਨਾਮੀ ਹੋ ਰਹੀ ਹੈ ਹੁਣ ਭਾਜਪਾ ਵਾਲਿਆਂ ਦੀ ਵੀ ਦੂਸਰਿਆਂ ਦੀ, ਇਹ ਹਰ ਕੋਈ ਇਸ ਤੋਂ ਕੋਈ ਵੀ ਇਸ ਤੋਂ ਅਣਜਾਣ ਨਹੀਂ ਹੈਗਾ, ਸਾਰੇ ਭਲੀ ਭਾਂਤ ਜਾਣਦੇ ਨੇ। ਸਰਕਾਰ ਦੇ ਖਿਲਾਫ ਜਿਹੜੀ ਹੈ ਜਦੋਜਹਿਦ ਕਰਨੀ ਚਾਹੀਦੀ ਹੈ, ਕਿਉਂਕਿ ਸਾਨੂੰ ਇਹੋ ਜਿਹਾ ਕੁਝ ਨਹੀਂ ਲੱਭਿਆ ਕਿ ਜਿਹੜਾ ਸਤਲੁਜ ਫਿਲਮ ਦੇ ਵਿੱਚ ਇਤਰਾਜ਼ਯੋਗ ਹੋਵੇ। ਤੁਸੀਂ ਜੁੜ ਚੁੱਕੇ ਹੋ ਕਲਮ ਦੇ ਨਾਲ। ਕਲਮ TV ਤੁਹਾਨੂੰ ਕਿਸੇ ਨਾ ਕਿਸੇ ਮੁੱਦੇ ਦੇ ਹਮੇਸ਼ਾ ਹੀ ਰੂਬਰੂ ਕਰਵਾਉਂਦਾ ਰਹਿੰਦਾ। ਬੜੀ ਉਡੀਕ ਦੇ ਪਿੱਛੋਂ, ਬੜੇ ਸੰਘਰਸ਼ ਦੇ ਪਿੱਛੋਂ ਤੇ ਬਹੁਤ ਲੰਮੇ ਇੰਤਜ਼ਾਰ ਦੇ ਪਿੱਛੋਂ ਦਿਲਜੀਤ ਦੀ ਜਿਹੜੀ ਇੱਕ ਫਿਲਮ ਆ ਸਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਬੇਸਡ ਇੱਕ ਫਿਲਮ ਆ, ਜਿਹੜੀ ਬੜੇ ਸਮੇਂ ਤੋਂ ਲਟਕੀ ਹੋਈ ਸੀ, ਅੜੀ ਹੋਈ ਸੀ, ਸੈਂਟਰ ਸਰਕਾਰ ਦੀਆਂ ਨੀਤੀਆਂ ਦੇ ਵਿੱਚ, ਸਿਨੇਮੇ ਦੀਆਂ ਨੀਤੀਆਂ ਦੇ ਵਿੱਚ ਅਟਕੀ ਹੋਈ ਸੀ। ਸਿੱਧੇ ਤੌਰ ਤੇ ਕਹੀਏ ਕਿ ਉਹ ਫਿਲਮ ਜਿਹੜੀ ਆ ਸਿੱਖਾਂ ਦੇ ਜਜ਼ਬਾਤਾਂ ਨੂੰ ਹੋਰ ਜਿਹੜਾ ਕੁਰੇਦਣ ਵਾਲੀ ਫਿਲਮ ਜਿਹੜੀ ਸੀਗੀ, ਉਹਨੂੰ ਇਹ ਕਹਿ ਕੇ ਜਿਹੜਾ ਰੋਕਿਆ ਗਿਆ ਸੀ ਕਿ ਸਿੱਖਾਂ ਦੇ ਜਜ਼ਬਾਤ ਕੁਰੇਦੀ ਆ। ਸੋ ਇੱਕ ਫਿਲਮ ਰਿਲੀਜ਼ ਹੁੰਦੀ ਆ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ, ਇਹ ਫਿਲਮ ਰਿਲੀਜ਼ ਹੁੰਦੀ ਆ ਤੇ 2 ਦਿਨ ਦੇ ਬਾਅਦ ਹੀ ਇਹ ਫਿਲਮ ਨੂੰ ਜਿਹੜਾ ਉਹ ਫਿਰ ਹਟਾ ਦਿੱਤਾ ਜਾਂਦਾ। ਸੋ ਇਸ ਫਿਲਮ ਦੀਆਂ ਭਾਵਨਾਵਾਂ ਦੇ ਨਾਲ, ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦੇ ਨਾਲ, ਉਹਨਾਂ ਦੀ ਭਾਵਨਾ ਦੇ ਨਾਲ, ਉਹਨਾਂ ਵੱਲੋਂ ਉਸ ਮੌਕੇ ਕੀਤੇ ਹੋਏ ਸੰਘਰਸ਼ ਦੇ ਨਾਲ ਜੁੜੇ ਹੋਏ ਜਿਹੜੇ ਸਿੱਖ ਮੂਵਮੈਂਟ ਦੇ, ਸਿੱਖ ਸੰਘਰਸ਼ ਦੇ ਜਿਹੜੇ ਖਾੜਕੂ ਪਰਿਵਾਰ ਆ, ਜਿਹੜੇ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ ਜਾਂ ਪੁਲਿਸ ਦੇ ਤਸ਼ੱਦਦ ਦੇ ਨਾਲ ਮਾਰੇ ਗਏ ਜਾਂ ਚੁੱਕ ਕੇ ਖਪਾ ਦਿੱਤੇ ਗਏ, ਉਹਨਾਂ ਦੇ ਵਿੱਚੋਂ ਹੀ ਸਾਡੇ ਨਾਲ ਨੇ ਇਸ ਵੇਲੇ ਬੀਬੀ ਕੁਲਵਿੰਦਰ ਕੌਰ ਤੁਗਲਵਾਲ, ਜਿਹੜੇ ਕਿ ਸ਼ਹੀਦ ਭਾਈ ਪਰਮਜੀਤ ਸਿੰਘ ਦੇ ਵਿਧਵਾ ਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਮੁੱਦੇ ਬਾਰੇ ਤਾਂ ਪਤਾ ਲੱਗ ਹੀ ਗਿਆ ਕਿ ਅੱਜ ਫਿਰ ਇੱਕ ਵਾਰ ਸਾਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਨਹੀਂ, ਤੁਹਾਡਾ ਸੱਭਿਆਚਾਰ, ਤੁਹਾਡਾ ਕੰਮ, ਤੁਹਾਡਾ ਧਰਮ, ਤੁਹਾਡੀ ਰਾਜਨੀਤੀ ਜਿਹੜੀ ਆ ਉਹ ਕੇਂਦਰ ਦੇ ਇਸ਼ਾਰਿਆਂ ਤੇ ਚੱਲੇਗੀ। ਮੇਰੀ ਮੁਰਾਦ ਦਿਲਜੀਤ ਦੀ ਜਿਹੜੀ ਸਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਬਣੀ ਹੋਈ ਫਿਲਮ ਆ, ਕੇਵਲ 2 ਦਿਨ ਸਿਰਫ ਰਹਿੰਦੀ ਆ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਤੇ ਫਿਰ ਹਟਾ ਦਿੱਤੀ ਜਾਂਦੀ। ਬਿਲਕੁਲ ਦੇਖੋ, ਇਹ ਵਾਕਿਆ ਹੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਕਿ ਪਹਿਲਾਂ ਇਹ ਫਿਲਮ ਜਿਹੜੀ ਕਿ ਖਾਲੜਾ ਸਾਹਿਬ 'ਤੇ ਤਿਆਰ ਕੀਤੀ ਗਈ ਸੀਗੀ, ਇਸ ਦਾ ਨਾਮ ਸੀਗਾ ਘੱਲੂਘਾਰਾ।
ਘੱਲੂਘਾਰੇ ਵਿੱਚ ਜੋ ਸਾਡੇ ਤੇ ਜ਼ੁਲਮ ਹੋਏ, ਸਿੱਖ ਕੌਮ ਤੇ ਜ਼ੁਲਮ ਹੋਏ, ਜਿਸ ਤਰ੍ਹਾਂ ਤਸ਼ੱਦਦ ਹੋਇਆ, ਜਿਸ ਤਰ੍ਹਾਂ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਗਿਆ, ਜਿਸ ਤਰ੍ਹਾਂ ਉੱਥੇ ਬੇਕਸੂਰ ਲੋਕਾਂ ਨੂੰ ਸ਼ਹਾਦਤ ਦੇ ਜਾਮ ਪਿਲਾਏ ਗਏ, ਛੋਟੇ ਛੋਟੇ ਬੱਚਿਆਂ ਨੂੰ ਨਹੀਂ ਬਖਸ਼ਿਆ, ਇਹ ਸਾਰੀਆਂ ਗੱਲਾਂ ਨੂੰ ਦਰਸਾਉਂਦੀ ਹੈ। ਔਰ ਉਸ ਤੋਂ ਇਲਾਵਾ ਉਸ ਤੋਂ ਬਾਅਦ ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਜਿਹੜੇ ਵੀ ਸਿੰਘ ਉੱਭਰੇ, ਉਹਨਾਂ 'ਤੇ ਕਿਸ ਤਰ੍ਹਾਂ ਦੇ ਜ਼ੁਲਮ ਹੋਏ। ਕੁਝ ਸਿੰਘ ਤਾਂ ਇਹੋ ਜਿਹੇ ਸੀਗੇ ਜਿਹੜੇ ਇਸ ਲਹਿਰ ਦੇ ਨਾਲ ਸਮੁੱਚੇ ਤੌਰ 'ਤੇ ਜੁੜੇ ਹੋਏ ਸੀਗੇ, ਲੇਕਿਨ ਉਹਨਾਂ 'ਤੇ ਵੀ ਬੜੇ ਤਸ਼ੱਦਦ ਹੋਏ ਜਿਨ੍ਹਾਂ ਇਸ ਲਹਿਰ ਦਾ ਹਿੱਸਾ ਵੀ ਨਹੀਂ ਸੀਗੇ, ਜਿਨ੍ਹਾਂ ਨੂੰ ਇਸ ਲਹਿਰ ਬਾਰੇ ਪਤਾ ਵੀ ਨਹੀਂ ਸੀਗਾ। ਉਹਨਾਂ ਵੀ ਨੌਜਵਾਨਾਂ ਨੂੰ ਘਰਾਂ 'ਚੋਂ ਚੁੱਕ ਕੇ ਔਰ ਜ਼ੁਲਮ ਢਾਹ ਕੇ, ਝੂਠੇ ਕੇਸ ਪਾ ਕੇ, ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਇਹ ਸਾਰੀ ਕਹਾਣੀ ਨੂੰ ਦਰਸਾਇਆ ਗਿਆ ਫਿਲਮ 95 ਦੇ ਵਿੱਚ। ਔਰ ਸਰਕਾਰ ਨੂੰ ਪਤਾ ਨਹੀਂ ਕਿਉਂ ਇਸ ਤੋਂ ਵੀ ਇਤਰਾਜ਼ ਹੋਇਆ, ਔਰ ਬਾਅਦ ਵਿੱਚ ਇਸ ਦਾ ਨਾਮ ਜਿਹੜਾ ਘੱਲੂਘਾਰੇ ਤੋਂ ਬਦਲ ਕੇ 95 ਰੱਖਿਆ ਗਿਆ। ਔਰ ਉਸ 'ਤੇ ਵੀ ਜਿਹੜੀ ਹੈ ਇਹਨਾਂ ਨੂੰ ਪਤਾ ਨਹੀਂ ਹਕੂਮਤ ਨੂੰ, ਸਿਸਟਮ ਨੂੰ ਕੀ ਇਤਰਾਜ਼ ਸੀਗਾ, ਉਸ 'ਤੇ ਫਿਰ ਬੈਨ ਲਗਾ ਦਿੱਤਾ ਗਿਆ। ਹੁਣ ਜੇਕਰ ਇਹੋ ਹੀ ਫਿਲਮ ਨੂੰ ਸਤਲੁਜ ਦਾ ਨਾਮ ਦੇ ਕੇ ਇੱਕ ਦਲਜੀਤ ਸਿੰਘ ਦੋਸਾਂਝ ਦੇ ਚੈਨਲ ਉੱਤੇ ਸ਼ੁਰੂ ਕੀਤਾ ਹੀ ਗਿਆ, ਪਰ ਅਜੇ 2 ਦਿਨ ਵੀ ਨਹੀਂ ਹੋਏ, ਪਤਾ ਨਹੀਂ ਕੀ ਹੋ ਗਿਆ, ਇਹਨਾਂ ਦੇ ਮਨਾਂ ਵਿੱਚ ਕੀ ਹੈ ਕਿ ਉਹ ਜ਼ੁਲਮ ਜਿਹੜੀ ਫਿਲਮ ਹੈ ਉਸ ਨੂੰ ਫਿਰ YouTube ਤੋਂ ਡਿਲੀਟ ਕਰ ਦਿੱਤਾ ਗਿਆ। ਅਸੀਂ ਪੁੱਛਣਾ ਚਾਹੁੰਦੇ ਹਾਂ ਭਾਰਤੀ ਸਿਸਟਮ ਨੂੰ, ਅਸੀਂ ਪੁੱਛਣਾ ਚਾਹੁੰਦੇ ਹਾਂ ਸੈਂਟਰ ਦੀਆਂ ਸਰਕਾਰਾਂ ਨੂੰ ਕਿ ਤੁਹਾਨੂੰ ਸਿੱਖਾਂ ਤੋਂ ਤਕਲੀਫ ਕੀ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ RSS ਜਾਂ ਜਿਹੜੇ ਆਪਣੇ ਭਾਜਪਾ ਵਾਲੇ ਨੇ ਇਹ ਸਿੱਖਾਂ ਦੇ ਵਿੱਚ ਖੁੱਲ੍ਹਾ ਦਖਲਅੰਦਾਜ਼ੀ ਕਰ ਰਹੇ ਨੇ, ਅਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈਗੀ। ਅੱਜ ਇਸ ਫਿਲਮ 'ਤੇ ਬੈਨ ਲਗਾ ਕੇ, ਇਸ ਫਿਲਮ 'ਤੇ ਪਾਬੰਦੀ ਲਗਾ ਕੇ, ਇਸ ਫਿਲਮ ਨੂੰ YouTube ਚੈਨਲ ਤੋਂ ਹਟਾ ਕੇ ਇਹਨਾਂ ਨੇ ਫਿਰ ਸਾਬਤ ਕਰ ਦਿੱਤਾ ਕਿ ਸਿੱਖ ਇਸ ਮੁਲਕ ਦਾ ਬਸ਼ਿੰਦੇ ਨਹੀਂ ਹੈਗੇ। ਸਿੱਖ ਇੱਕ ਵੱਖਰੀ ਕੌਮ ਹੈ, ਕਿਉਂਕਿ ਅਸੀਂ ਇਹਨਾਂ ਦੇ ਵਿੱਚ ਇਹ ਸਾਨੂੰ ਆਪਣੇ ਨਾਲ ਲਾਣਾ ਹੀ ਨਹੀਂ ਚਾਹੁੰਦੇ। ਇਹੀ ਕਾਰਨ ਹੈ ਕਿ ਸਿੱਖਾਂ ਨੂੰ ਹੁਣ ਆਪਣਾ ਰਾਹ ਜਿਹੜਾ ਚੁਣਨਾ ਪਏਗਾ। ਅੱਛਾ, ਭਾਜਪਾ ਦਾਅਵਾ ਕਰਦੀ ਹੈ ਕਿ ਕਾਂਗਰਸ ਨੇ 1980 1990 ਦੇ ਦਹਾਕੇ ਦੇ ਵਿੱਚ, 2000 ਦੇ ਦਹਾਕੇ ਦੇ ਵਿੱਚ ਸਿੱਖਾਂ ਉੱਤੇ ਬਹੁਤ ਜ਼ੁਲਮ ਕੀਤੇ। ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਇੱਕ ਸਿੱਖ ਕਤਲੇਆਮ ਹੁੰਦਾ ਵਾ, ਉਹਦੇ ਕਥਿਤ ਦੋਸ਼ੀਆਂ ਨੂੰ ਫੜਨ ਦਾ ਭਾਜਪਾ ਦਾਅਵਾ ਕਰਦੀ ਆ ਕਿ ਇਹ ਜਿਹੜੀ ਔਰ ਇਹ ਜਿਹੜੀ ਇਕੱਲੀ ਭਾਜਪਾ ਹੀ ਨਹੀਂ, ਸਾਡੀਆਂ ਪੰਜਾਬ ਦੀਆਂ ਵੀ ਕੁਝ ਪੰਥਕ ਪਾਰਟੀਆਂ ਇਸ ਗੱਲ ਦਾ ਲਾਹਾ ਲੈਂਦੀਆਂ ਨੇ, ਇੱਕ ਸਿਆਸੀ ਲਾਹਾ ਲੈਂਦੀਆਂ ਨੇ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਆ। ਤੁਸੀਂ ਇਹਨਾਂ ਹਾਲਾਤਾਂ 'ਚ ਤੁਸੀਂ ਇਹ ਦੇਖੋ ਕਿ ਜੇ ਕਾਂਗਰਸ ਨੇ ਜ਼ੁਲਮ ਕੀਤੇ ਆ ਤੇ ਕਾਂਗਰਸ ਦੇ ਜਿਹੜੇ ਜ਼ੁਲਮਾਂ ਨੂੰ ਰੂਪਮਾਨ ਕਰਦੀ ਫਿਲਮ ਆ, ਉਹ ਜੇ ਉਹ ਲੋਕਾਂ ਵਿੱਚ ਜਾਵੇ ਤੇ ਇਹ 'ਚ ਭਾਜਪਾ ਨੂੰ ਕੀ ਇਤਰਾਜ਼ ਹੈ? ਬਿਲਕੁਲ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਅਸੀਂ ਇਹੀ ਤਾਂ ਭਾਜਪਾ ਨੂੰ ਪੁੱਛਣਾ ਚਾਹੁੰਦੇ ਹਾਂ, ਇਹੀ ਤਾਂ ਅਸੀਂ ਸੈਂਟਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਇਤਰਾਜ਼ ਕੀ ਹੈ। ਸਾਡੀ ਇਸ ਵੇਲੇ ਜਿਹੜੇ ਮੁੱਖ ਮੁੱਦਾ ਕਾਂਗਰਸ ਹੈ। ਕਾਂਗਰਸ ਨੇ ਸਾਡੇ 'ਤੇ ਉਸ ਵੇਲੇ ਜ਼ੁਲਮ ਢਾਏ ਹੈ। ਜੇਕਰ 84 ਦਾ ਕਾਂਡ ਹੋਇਆ, ਨਵੰਬਰ 84 ਦਾ ਕਾਂਡ ਹੋਇਆ, ਇਹ ਵੀ ਕਾਂਗਰਸ ਦੀ ਦੇਣ ਸੀਗੀ। ਜੇਕਰ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਕਾਂਗਰਸ ਦੀ ਦੇਣ ਸੀਗੀ। ਬੇਸ਼ੱਕ ਇਹ ਕਿਹਾ ਜਾਂਦਾ ਹੈ ਕਿ ਅਡਵਾਨੀ ਵਰਗਿਆਂ ਨੇ ਸ਼ਹਿ ਦਿੱਤੀ, ਬਟ ਅਸੀਂ ਇਸ ਗੱਲ ਨੂੰ ਲਾਂਭੇ ਕਰਦੇ ਹਾਂ, ਅਸੀਂ ਇਸ ਗੱਲ ਨੂੰ ਫਿਰ ਵੀ ਸੀਰੀਅਸ ਨਹੀਂ ਲੈਂਦੇ। ਅਸੀਂ ਇਹ ਵੱਖਰਾ ਵਿਸ਼ਾ ਹੈ, ਉਹਨਾਂ ਨੇ ਵਿੱਚ ਕਿਹਾ ਜਾਂ ਨਹੀਂ, ਪਰ ਸਾਡੀ ਜਿਹੜੀ ਸਿੱਧੀ ਲੜਾਈ ਉਸ ਵੇਲੇ ਦੀ ਕਾਂਗਰਸ ਨਾਲ ਹੈ। ਸਾਨੂੰ ਭਾਜਪਾ ਵਾਲੇ ਸਪਸ਼ਟ ਕਰਨ, ਦੱਸਣ ਕਿ ਉਹਨਾਂ ਨੂੰ ਸਾਡੇ ਤੋਂ ਕੀ ਇਤਰਾਜ਼ ਹੈ, ਕਿਸ ਸੋਚ ਕੇ ਉਹਨਾਂ ਨੇ ਇਹ ਜਿਹੜੀ ਫਿਲਮ 'ਤੇ ਬੈਨ ਲਗਾਇਆ ਜਾਂ 2 ਦਿਨ ਚਲਾਉਣ ਤੋਂ ਬਾਅਦ ਹੀ ਇਹਨੂੰ ਫਿਲਮ ਨੂੰ ਹਟਾ ਦਿੱਤਾ ਗਿਆ। ਇਹਦੇ ਵਿੱਚ ਇਤਰਾਜ਼ਯੋਗ ਕੀ ਸੀਗਾ, ਸਾਨੂੰ ਸਪਸ਼ਟ ਕੀਤਾ ਜਾਵੇ। ਦੋਸਤੋ, ਇਹ ਜਿਹੜੀ ਫਿਲਮ ਆ ਪੂਰੀ ਦੀ ਪੂਰੀ ਰਿਲੀਜ਼ ਹੁੰਦੀ ਆ ਬਿਨਾਂ ਕਿਸੇ ਸੈਂਸਰ ਕੱਟ ਦੇ। ਇਹ ਜਿਹੜੀ ਫਿਲਮ ਹੈ ਇਹਨੂੰ ਰਿਲੀਜ਼ ਕੀਤਾ ਜਾਂਦਾ, ਇੱਕ ਦੇਸ਼ ਦਾ ਵੱਡਾ ਮੀਡੀਆ ਹਾਊਸ ਆ ਉਸ ਦੇ ਚੈਨਲ ਦੇ ਉੱਤੇ ਇਹਨੂੰ ਰਿਲੀਜ਼ ਕੀਤਾ ਜਾਂਦਾ। ਪਰ ਅੱਜ ਹਾਲਾਤ ਇਹ ਨੇ ਕਿ ਇਹ ਫਿਲਮ ਪੰਜਾਬ ਦੇ ਵਿੱਚੋਂ ਔਰ ਭਾਰਤ ਦੇ ਵਿੱਚੋਂ ਕੇਵਲ 2 ਦਿਨ ਬਾਅਦ ਜਿਹੜੀ ਆ ਇਹ ਬੈਨ ਕਰ ਦਿੱਤੀ ਗਈ ਆ। ਬਾਕੀ ਬਾਹਰ ਜਿੰਨੇ ਵੀ ਮੁਲਕ ਨੇ ਜਿੱਥੇ ਸਿੱਖ ਰਹਿੰਦੇ ਨੇ, ਜਿੰਨਾ ਵੀ ਸਮੁੱਚਾ ਡਾਇਸਪੋਰਾ, ਉਹਦੇ ਵਿੱਚ ਇਹ ਫਿਲਮ ਚਾਲੂ ਆ। ਔਰ ਖੁਦ ਦਲਜੀਤ ਸਿੰਘ ਇੱਕ ਵੀਡੀਓ ਦੇ ਵਿੱਚ ਕਹਿ ਰਹੇ ਆ ਕਿ ਜੋ ਸਾਡਾ ਮਕਸਦ ਸੀ ਉਹ ਮਹਾਰਾਜ ਨੇ ਨੇਪਰੇ ਚੜਾਇਆ। ਅੱਜ ਫਿਲਮ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਦੀ ਗਿਣਤੀ ਦੇ ਵਿੱਚ ਡਾਊਨਲੋਡ ਹੋ ਕੇ ਘਰ ਘਰ ਵਿੱਚ ਜਾਵੇਗੀ। ਸੋ ਤੁਸੀਂ ਭੈਣ ਜੀ ਇਹ ਸਮਝਦੇ ਹੋ ਕਿ ਜਦੋਂ ਇੱਕ ਫਿਲਮ ਰਿਲੀਜ਼ ਹੋਗੀ, ਉਹ ਡਾਊਨਲੋਡ ਹੋਗੀ, ਉਹ ਲੋਕਾਂ ਦੇ ਘਰਾਂ ਵਿੱਚ ਜਾਊਗੀ, ਉਹ ਸਿੱਖ ਜਜ਼ਬਾਤਾਂ ਨੂੰ ਔਰ ਉਸ ਸਰਕਾਰ ਦੇ ਜ਼ੁਲਮਾਂ ਨੂੰ ਜਿਹੜੀ ਆ ਉਹ ਰੂਪਮਾਨ ਕਰੇਗੀ। ਇਹਦੇ ਵਿੱਚ ਡੀਪ ਸਟੇਟ ਨੂੰ ਕੀ ਮੁਸ਼ਕਿਲ ਆ? ਇਹਦੇ ਵਿੱਚ ਮੌਜੂਦਾ ਸਰਕਾਰ ਨੂੰ ਕੀ ਇਹਦੇ ਵਿੱਚ ਜਿਹੜੀ ਆ ਇਤਰਾਜ਼ ਹੈ? ਇਹਦੇ ਵਿੱਚ
ਦੇਖੋ, ਸ਼ਾਇਦ ਡੀਪ ਸਟੇਟ ਜਿਹੜੀ ਮੌਜੂਦਾ ਭਾਜਪਾ ਸਰਕਾਰ ਹੈ, ਇਹ ਸ਼ਾਇਦ ਸਮਝਦੀ ਹੋਵੇ ਇਹਨੂੰ ਆਪ ਵੀ ਖਤਰਾ ਹੋਵੇ। ਇਹਦੇ ਇਸ ਤਰ੍ਹਾਂ ਲੱਗਦਾ ਵਾ ਕਿ ਜਿਵੇਂ ਇਹਨਾਂ ਦਾ ਵੀ ਵਿੱਚ ਹੱਥ ਹੋਵੇ, ਨਹੀਂ ਤਾਂ ਕੋਈ ਕਾਰਨ ਹੀ ਨਹੀਂ ਕਿ ਇਹ ਸਾਡੀਆਂ ਜਿਹੜੀ ਇਸ ਫਿਲਮ ਨੂੰ ਡਿਲੀਟ ਕਰਵਾਉਣ ਜਾਂ ਸੰਗਤਾਂ ਨੂੰ ਨਾ ਦੇਖਣ ਦੇਣ। ਮੈਂ ਖੁਦ ਕਾਂਗਰਸ ਦੀ ਗੱਲ ਕਰਦੀ ਹਾਂ ਕਿ ਉਸ ਵੇਲੇ ਕਾਂਗਰਸ ਦੀ ਸਰਕਾਰ ਹੀ ਸੀਗੀ 84 ਦੇ ਵਿੱਚ। 84 ਦੇ ਵਿੱਚ ਕਾਂਗਰਸ ਸਰਕਾਰ ਨੇ ਸਾਡੇ 'ਤੇ ਜ਼ੁਲਮ ਕੀਤੇ ਆ, ਔਰ ਇਹ ਮੈਂ ਕਾਂਗਰਸ ਦੀ ਸਰਕਾਰ ਦਾ ਇਹ ਜ਼ੁਲਮ ਖੁਦ ਆਪਣਾ ਪਿੰਡੇ 'ਤੇ ਵੀ ਹੰਡਾਇਆ ਹੋਇਆ। ਨਾ ਕੇਵਲ ਮੇਰੇ ਸਿੰਘ ਸਾਹਿਬ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਬਾਬਾ ਆਨੰਦ ਨੇ, ਬਲਕਿ ਮੈਂ ਖੁਦ ਵੀ ਇਹ ਜਿਹੜਾ ਜ਼ੁਲਮ ਹੈ ਹੰਡਾਇਆ, ਕਿਉਂਕਿ ਮੈਨੂੰ ਖੁਦ ਨੂੰ ਵੀ 84 ਦੇ ਵਿੱਚ ਹੀ 6-7 ਜੂਨ 84 ਦੀ ਰਾਤ ਨੂੰ ਮੈਨੂੰ ਪਠਾਨਕੋਟ ਸਥਿਤ ਮੇਰੇ ਘਰ ਤੋਂ ਆਰਮੀ ਨੇ ਅਰੈਸਟ ਕੀਤਾ। ਔਰ ਜੋ ਜ਼ੁਲਮ ਢਾਏ ਉਹ ਮੈਂ ਪ੍ਰੈਸ ਵਿੱਚ ਵੀ ਬਿਆਨ ਕੀਤੇ ਪਹਿਲਾਂ ਵੀ, ਔਰ ਇੱਕ ਕਿਤਾਬ ਦੇ ਵਿੱਚ ਵੀ ਬਿਆਨ ਕੀਤੇ ਹੈ। ਕਾਫੀ ਕੇਸ ਪਾਏ, ਔਰ ਸ਼ਾਇਦ ਇਹੀ ਕਾਰਨ ਸੀਗਾ ਕਿ ਜੇਲ੍ਹ ਦੇ ਵਿੱਚ ਹੀ ਮੇਰੀ ਮੁਲਾਕਾਤ ਜੁਝਾਰੂ ਸਿੰਘ ਨਾਲ ਹੋਈ ਤੇ ਸਾਡੀ ਵਿਆਹ ਹੋਇਆ। ਔਰ ਉਸ ਤੋਂ ਬਾਅਦ ਮੈਨੂੰ ਪਤਾ ਵੈ ਕਿ ਉਸੇ ਸਰਕਾਰ ਦਾ ਬਦਲਾ ਲੈਣ ਦੇ ਵਾਸਤੇ, 84 ਦਾ ਬਦਲਾ ਲੈਣ ਵਾਸਤੇ ਹੀ ਜੋ ਸਾਡੇ ਅਕਾਲ ਤਖ਼ਤ ਸਾਹਿਬ 'ਤੇ ਤਸ਼ੱਦਦ ਹੋਇਆ, ਜੋ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਜੋ ਉੱਥੇ ਸੰਗਤਾਂ ਨੂੰ ਦੇ ਨਾਲ ਕੀਤਾ ਗਿਆ, ਐਸੇ ਜ਼ੁਲਮ ਨੂੰ ਦੇਖਦਿਆਂ ਹੋਇਆ ਜਦੋਂ ਅਹਿਸਾਸ ਹੋਇਆ ਸਿੱਖ ਨੌਜਵਾਨਾਂ ਨੂੰ ਕਿ ਸਾਨੂੰ ਆਪਣਾ ਵੱਖਰਾ ਸਟੇਟ ਚਾਹੀਦੀ ਹੈ, ਉਸ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਤਾਂ ਕੁਝ ਸਿੰਘ ਆਪਣੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਏਮ ਨੂੰ ਲੈ ਕੇ, ਉਹਨਾਂ ਦੇ ਏਮ ਨੂੰ ਪੂਰਾ ਕਰਨ ਦੇ ਲਈ ਇੱਕ ਜੁਝਾਰੂ ਲਹਿਰ ਨਾਲ ਜੁੜੇ। ਔਰ ਜਿਵੇਂ ਕਿ ਮੈਂ ਪਹਿਲਾਂ ਵੀ ਕਹਿਤਾ ਹੈ ਕਿ ਜਿਹੜੇ ਸਿੰਘ ਜੁੜੇ ਸੀ, ਬਟ ਉਹਨਾਂ 95 ਦੀ ਸ਼ਾਇਦ ਇਹਨਾਂ ਨੂੰ ਫਿਲਮ ਤੋਂ ਇਹੀ ਖਤਰਾ ਹੈ, ਭਾਜਪਾ ਨੂੰ ਇਹੀ ਖਤਰਾ ਹੈ ਕਿ ਜਿਹੜੇ ਸਿੰਘ ਪਹਿਲਾਂ ਤੋਂ ਜੁੜੇ ਸੀ, ਜਿਹੜੇ ਨਜਾਇਜ਼ ਲੋਕਾਂ ਨੂੰ ਮਾਰਿਆ ਗਿਆ, ਜਿਹੜੇ ਨਜਾਇਜ਼ ਮੁੰਡਿਆਂ ਨੂੰ ਮਾਰਿਆ ਗਿਆ, ਉਹ ਕੱਲ੍ਹ ਨੂੰ ਕਿਤੇ ਨਾ ਕਿਤੇ ਮੁੱਦਾ ਉੱਠ ਸਕਦਾ ਹੈ। ਪਰ ਫਿਰ ਵੀ ਅਸੀਂ ਜਦੋਂ ਖੁੱਲ੍ਹੇਆਮ ਕਹਿ ਰਹੇ ਹਾਂ ਕਿ ਸਾਡੀ ਇਸ ਵੇਲੇ ਲੜਾਈ ਜਿਹੜੀ ਹੈ, ਇਹ ਜਿਹੜਾ ਮੁੱਦਾ ਹੈ ਸਾਡਾ ਕਾਂਗਰਸ ਦੇ ਨਾਲ, ਅਸੀਂ ਕਹਿੰਦੇ ਹਾਂ ਕਿ ਸਪਸ਼ਟ ਕਰੇ ਭਾਜਪਾ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਇਸ ਫਿਲਮ ਦੇ ਵਿੱਚ। ਇੱਕ ਪਾਸੇ ਭਾਜਪਾ ਸਿੱਖਾਂ ਨੂੰ ਅਹਿਸਾਸ ਕਰਾਉਂਦੀ ਹੈ ਕਿ ਕਾਂਗਰਸ ਨੇ ਤੁਹਾਡੇ ਉੱਤੇ ਜ਼ੁਲਮ ਢਾਏ ਹੈ, ਔਰ ਉਸੇ ਹੀ ਕਾਂਗਰਸ ਦੇ ਜ਼ੁਲਮਾਂ ਨੂੰ ਭਾਈ ਖਾਲੜਾ ਜੀ ਨੇ ਨੰਗਾ ਕੀਤਾ। ਉਹ ਵੱਖਰੀ ਗੱਲ ਹੈ ਕਿ ਉਹ ਪੰਥਕ ਸਰਕਾਰਾਂ ਨੇ ਉਸ ਮੌਕੇ ਭਾਈ ਖਾਲੜਾ ਜੀ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਇੱਥੋਂ ਤੱਕ ਕਹਿੰਦੇ ਆ ਬੀਬੀ ਖਾਲੜਾ ਜੀ ਨੂੰ ਕਿ ਬੀਬੀ ਜੀ ਆਪਣੇ ਬੱਚੇ ਪਾਲੋ, ਤੁਸੀਂ ਇਹਨਾਂ ਮੁੱਦਿਆਂ ਤੋਂ ਕੀ ਲੈਣਾ, ਦੱਬੇ ਮੁਰਦਿਆਂ ਨੂੰ ਪੁੱਟ ਕੇ ਕੀ ਲੈਣਾ। ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਘਰ ਜਾਓ ਤੇ ਆਪਣੇ ਬੱਚੇ ਪਾਲੋ। ਉਹ ਵੱਖਰੇ ਜਿਹੇ ਲੋਕ ਜਿਹੜੇ ਆ ਸਿੱਖਾਂ ਦੀ ਜਿਹੜੀ ਇਸ ਜ਼ੁਲਮ ਦੀ ਦਾਸਤਾਨ ਦੀ ਕਚਹਿਰੀ ਦੇ ਵਿੱਚ ਖੜੇ ਨੇ। ਪਰ ਨਾਲ ਦੀ ਨਾਲ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਭਾਜਪਾ ਕਦੀ ਸੱਜਣ ਕੁਮਾਰ ਦੀ ਗੱਲ ਕਰਦੀ ਆ, ਕਦੀ ਜਗਦੀਸ਼ ਟਾਈਟਲਰ ਦੀ ਗੱਲ ਕਰਦੀ ਆ, ਜਿਹੜੇ ਉਸ ਮੌਕੇ ਜਿਹੜੇ ਆ ਬਹੁਤ ਰਾਜੀਵ ਗਾਂਧੀ ਦੇ ਨੇੜਲਿਆਂ ਵਿੱਚੋਂ ਸਨ, ਜਿਹੜੇ ਰਾਜੀਵ ਗਾਂਧੀ ਦੇ ਦੌਰ ਦੇ ਵਿੱਚ ਸਿੱਖਾਂ ਦੇ ਨੂੰ ਆ ਜਿਹੜਾ ਇੱਕ ਦੌਰ ਹੰਡਾਉਣਾ ਪਿਆ। ਪਰ ਇੱਥੇ ਆ ਕੇ ਜਦੋਂ ਇੱਕ ਸਿੱਖਾਂ ਦੀ ਭਾਵਨਾ ਦੀ ਗੱਲ ਆਉਂਦੀ ਆ, ਇੱਕ ਪੰਜਾਬ ਦੇ ਕਲਚਰ ਦੀ ਗੱਲ ਆਉਂਦੀ ਆ, ਪੰਜਾਬ ਦੇ ਦਿਖਾਂਤ ਦੀ ਗੱਲ ਆਉਂਦੀ ਆ, ਤੇ ਉੱਥੇ ਕੀ ਤੁਹਾਨੂੰ ਲੱਗਦਾ ਕਿ ਇਸ ਫਿਲਮ ਨੂੰ ਰੋਕਣ ਵਾਲੇ ਕਾਂਗਰਸ ਦੀ ਲਾਈਨ ਦੇ ਵਿੱਚ ਖੜੇ ਆ, ਕਾਂਗਰਸ ਦੀ ਲੀਡ ਉੱਤੇ ਚੱਲ ਰਹੇ? ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਇਹੀ ਤਾਂ ਅਸੀਂ ਭਾਜਪਾ ਨੂੰ ਪੁੱਛਦੇ ਹਾਂ। ਜਦੋਂ ਸਾਡੀ ਲੜਾਈ ਜਿਹੜੀ ਹੈ ਕਾਂਗਰਸ ਨਾਲ ਹੈ, ਇਹ ਫਿਲਮ ਜਦੋਂ 95 ਜਿਹੜੀ ਤਿਆਰ ਕੀਤੀ ਗਈ, ਜਿਹਨੂੰ ਅੱਜ ਸਤਲੁਜ ਦਾ ਨਾਮ ਦਿੱਤਾ ਗਿਆ, ਇਹ ਸਰਦਾਰ ਖਾਲੜਾ ਜੀ 'ਤੇ ਟੁਕਦੀ ਹੈ, ਜਸਵੰਤ ਸਿੰਘ ਜੀ ਖਾਲੜਾ ਜੀ 'ਤੇ। ਜਸਵੰਤ ਸਿੰਘ ਖਾਲੜਾ ਜੀ ਨੇ ਉਹਨਾਂ ਅਣਪਛਾਤੇ ਜਿਹੜੇ ਨੌਜਵਾਨ ਮਾਰੇ ਗਏ ਸੀਗੇ, ਜਿਨ੍ਹਾਂ ਦੀ ਪਹਿਚਾਣ ਵੀ ਨਹੀਂ ਕਰਵਾਈ, ਜਿਨ੍ਹਾਂ ਦੇ ਬਾਰੇ ਪਰਿਵਾਰਾਂ ਨੂੰ ਦੱਸਿਆ ਵੀ ਨਹੀਂ ਗਿਆ ਸੀਗਾ, ਉਹਨਾਂ ਨੂੰ ਅਣਪਛਾਤਾ ਕਰਾਰ ਕਰਕੇ ਉਹਨਾਂ ਦੇ ਆਪ ਹੀ ਸੰਸਕਾਰ ਕਰ ਦਿੱਤੇ ਗਏ ਔਰ ਲਾਪਤਾ ਕਰ ਦਿੱਤਾ ਗਿਆ। ਔਰ ਐਸੇ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਸਰਦਾਰ ਖਾਲੜਾ ਜੀ ਨੇ ਜਦੋਂ ਜਦ ਇੱਕ ਲਹਿਰ ਖੜੀ ਕੀਤੀ, ਉਹ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਇਹੋ ਜਿਹੇ ਜਿਹੜੇ ਨੌਜਵਾਨਾਂ ਦੀ ਲਿਸਟ ਬਣਾਈ, ਔਰ 25,000 ਤੋਂ ਉੱਪਰ ਨੌਜਵਾਨ ਇਹੋ ਜਿਹੇ ਨਿਕਲੇ ਜਿਨ੍ਹਾਂ ਨੂੰ ਕਿ ਅਣਪਛਾਤਾ ਕਹਿ ਕੇ ਕਦੇ ਕੁਛ ਦਰਿਆਵਾਂ ਦੇ ਵਿੱਚ ਲਾਸ਼ਾਂ ਰੋੜ ਦਿੱਤੀਆਂ, ਕੁਛ ਖੁਰਦ-ਬੁਰਦ ਕਰ ਦਿੱਤੀਆਂ, ਕੁਛ ਸਾੜ ਦਿੱਤੀਆਂ ਗਈਆਂ। ਔਰ ਐਸੇ ਜ਼ੁਲਮ ਦੀ ਕਹਾਣੀ ਜਿਹੜੀ ਹੈ ਦਰਸਾਉਂਦੀ ਹੈ ਜਿਹੜੀ ਸਤਲੁਜ ਹੈ। ਅਸੀਂ ਖਾਲੜਾ ਜੀ ਨੇ ਜੋ ਕੀਤਾ, ਬਾਅਦ ਵਿੱਚ ਖਾਲੜਾ ਜੀ ਨਾਲ ਵੀ ਜੋ ਹੋਇਆ ਉਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਖਾਲੜਾ ਸਾਹਿਬ ਨੇ ਜਿੱਥੇ 25,000 ਲਾਸ਼ਾਂ ਨੂੰ ਉਜਾਗਰ ਕੀਤਾ, ਅਣਪਛਾਤੀਆਂ ਲਾਸ਼ਾਂ ਨੂੰ, ਉੱਥੇ ਅਜੇ ਉਹਨਾਂ ਨੇ ਹੋਰ ਕੰਮ ਕਰਨਾ ਸੀ, ਪਰ ਜਿਹੜਾ ਸਿਸਟਮ ਹੈ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਸਮਝ ਲਿਆ ਕਿ ਇਹ ਬੰਦਾ ਜੇਕਰ ਹੋਰ ਥੋੜ੍ਹੀ ਦੇਰ ਤੱਕ ਜਿੰਦਾ ਰਿਹਾ
ਤਾਂ ਸਾਡੇ ਬਹੁਤ ਜ਼ਿਆਦਾ ਪਾਜ ਖੁੱਲ੍ਹ ਜਾਣਗੇ। ਕਾਂਗਰਸ ਇਸ ਗੱਲ ਤੋਂ ਘਬਰਾ ਗਈ ਔਰ ਉਹਨਾਂ ਨੇ ਐਸੇ ਕਰਕੇ ਉਹਨਾਂ ਨੂੰ ਵੀ, ਜਿੱਥੇ 25,000 ਲਾਸ਼ਾਂ ਦੇ ਵਿੱਚ 25,001 ਖਾਲੜਾ ਸਾਹਿਬ ਦਾ ਨੰਬਰ ਆ ਗਿਆ। ਸੋ ਭਾਈ ਜਸਵੰਤ ਸਿੰਘ ਖਾਲੜਾ ਦਾ ਕੇਸ ਚੱਲਦਾ, ਉਹ CBI ਇਨਕੁਆਇਰੀ ਕਰਦੀ ਹੈ, ਪਰ CBI ਦਾ ਖਾਲੜਾ ਤੱਕ ਹੀ ਸੀਮਿਤ ਰਹਿ ਜਾਂਦੀ ਹੈ। CBI ਅੱਗੇ ਉਹਨਾਂ 24,000 25,000 ਜਾਂ 50,000 ਲਾਸ਼ਾਂ ਵੱਲ ਨਹੀਂ ਜਾਂਦੀ, ਜਿਹੜੀ CBI ਖੁਦ ਐਡਮਿਟ ਕਰ ਚੁੱਕੀ ਆ ਕਿ ਬਹੁਤ ਵੱਡਾ ਅੰਕੜਾ। ਔਰ CBI ਦੀ ਜਾਂਚ ਕੇਵਲ ਅਜੀਤ ਸਿੰਘ ਸੰਧੂ ਉਸ ਮੌਕੇ ਦਾ ਜਿਹੜਾ ਇੱਕ SSP ਆ ਉਹਦੇ ਤੱਕ ਜਾਂ ਕੁਝ DSP ਜਾਂ ਥਾਣੇਦਾਰਾਂ ਤੱਕ ਰੁਕ ਜਾਂਦੀ ਆ। ਔਰ ਇਹਨਾਂ ਸਾਰਿਆਂ ਦਾ ਮੇਨ ਕਲਪ੍ਰਿਟ KPS ਗਿੱਲ, ਉਹਦੇ ਤੱਕ CBI ਦੀ ਵੀ ਪਹੁੰਚ ਨਹੀਂ ਜਾਂਦੀ, ਉਸ ਮੌਕੇ ਦੀ ਸਰਕਾਰ ਦੀ ਵੀ ਨਹੀਂ ਜਾਂਦੀ। ਔਰ KPS ਗਿੱਲ ਨੂੰ ਇਸ ਮਾਮਲੇ ਦੇ ਵਿੱਚੋਂ ਮੁਕੰਮਲ ਤੌਰ ਦੇ ਉੱਤੇ ਬਰੀ ਕਰ ਦਿੱਤਾ ਜਾਂਦਾ, ਜਿਹੜੇ KPS ਗਿੱਲ ਦੇ ਇਸ਼ਾਰਿਆਂ ਦੇ ਉੱਤੇ ਉਸ ਮੌਕੇ ਤਰਨਤਾਰਨ ਦੀ ਪੁਲਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਕੋਹ ਕੇ ਸ਼ਹੀਦ ਕਰਿਆ। ਜਥੇਦਾਰ ਅਕਾਲ ਤਖਤ ਸਾਹਿਬ ਭਾਈ ਕੌਂਕੇ ਨੂੰ ਜਿਹੜਾ ਵਾ ਕੋਹ ਕੇ ਸ਼ਹੀਦ ਕਰਿਆ। ਉਹਨਾਂ ਵੱਲ ਤੁਰਨ ਦੀ ਬਜਾਏ ਇਹ ਜਿਹੜੀ ਕਹਾਣੀ ਆ, ਇਹ ਜਿਹੜਾ ਸਮੁੱਚਾ ਇਨਸਾਫ ਆ, ਇਹ ਜਿਹੜਾ ਸਮੁੱਚਾ ਪ੍ਰਕਿਰਿਆ ਵਾ ਜਿਹੜੀ ਸਿੱਖ ਮੂਵਮੈਂਟ ਦੀ, ਉਹ ਕੇਵਲ ਤੇ ਕੇਵਲ ਕੁਝ ਥਾਣੇਦਾਰਾਂ ਤੇ SSP ਤੱਕ ਹੀ ਰੋਕੇ ਰਹਿ ਜਾਂਦੀ ਆ। ਕੀ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਬੁੱਚੜ ਕਿਸਮ ਦੇ ਥਾਣੇਦਾਰ ਆ ਜਾਂ ਜਿਹੜੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਆ, ਇਹਨਾਂ ਨੂੰ ਬਿਲਕੁਲ ਅੱਜ ਵੀ ਤੇ ਉਦੋਂ ਵੀ ਜਿਹੜੀ ਕੇਂਦਰ ਸਰਕਾਰ ਦੀ ਜਿਹੜੀ ਹੱਲਾਸ਼ੇਰੀ ਸੀ ਤੇ ਰਹੇਗੀ? ਬਿਲਕੁਲ, ਉਦੋਂ ਵੀ ਹੱਲਾਸ਼ੇਰੀ ਸੀ ਤੇ ਹੁਣ ਵੀ ਹੋ ਰਹੀ ਹੈ। ਕੀ ਕਾਰਨ ਹੈ ਕਿ ਪਹਿਲਾਂ 84 ਦੇ ਦੰਗੇ ਕਤਲੇਆਮ ਵੱਲ ਜਾਂਦੇ ਹਾਂ। 84 ਦੇ ਕਤਲੇਆਮ ਦਾ ਜਿਸ ਜਗਦੀਸ਼ ਟਾਈਟਲ ਵਗੈਰਾ ਨੇ, ਹੋਰ ਨੇ ਜ਼ਿੰਮੇਵਾਰ ਬੰਦੇ ਨੇ, ਉਹਨਾਂ ਨੂੰ ਅੱਜ ਤੱਕ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ? ਕਿਉਂ ਉਹਨਾਂ ਨੂੰ ਬਚਾਇਆ ਜਾ ਰਿਹਾ ਹੈ ਇਸ ਭਾਜਪਾ ਵੱਲੋਂ? ਔਰ ਦੂਸਰੀ ਗੱਲ, ਆਪਾਂ ਕਿਸ ਮੁੱਦੇ ਤੇ ਗੱਲ ਕਰ ਰਹੇ ਹਾਂ? ਆਪਾਂ ਗੱਲ ਕਰ ਰਹੇ ਹਾਂ ਜਿਹੜੀ ਫਿਲਮ ਹਟਾ ਦਿੱਤੀ ਗਈ ਆ, ਕੇਂਦਰ ਭਾਜਪਾ ਸਰਕਾਰ ਨੂੰ ਕੀ ਆ? ਹਾਂ, ਅਸੀਂ ਪੁੱਛਣਾ ਚਾਹੁੰਦੇ ਹਾਂ ਭਾਜਪਾ ਨੂੰ ਵੀ ਪਹਿਲਾਂ ਵੀ ਮੈਂ ਇਹੀ ਗੱਲ ਕਹਿ ਚੁੱਕੀ ਹਾਂ, ਸਾਨੂੰ ਉਸ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਉਹਨੂੰ ਇਤਰਾਜ਼ ਦੇ ਜੋ ਵੀ ਉਹਨੂੰ ਇਤਰਾਜ਼ ਹੈ ਉਸ ਦੱਸਣੇ ਚਾਹੀਦੇ ਨੇ ਕਿ ਸਾਨੂੰ ਇਸ ਫਿਲਮ ਦੇ ਵਿੱਚ ਇਹ ਇਤਰਾਜ਼ ਹੈ। ਇਹ ਫਿਰ ਸਿੱਖ ਕੌਮ ਦੇਖੇਗੀ ਕਿ ਵਾਕਿਆ ਇਹ ਇਤਰਾਜ਼ ਵਾਲੀਆਂ ਗੱਲਾਂ ਨਹੀਂ ਜਾਂ ਨਹੀਂ। ਜਦੋਂ ਫਿਲਮ ਤਾਂ ਭੈਣ ਜੀ ਉਹਨੂੰ ਰਿਲੀਜ਼ ਕਰ ਦਿੱਤੀ ਗਈ, ਰਿਲੀਜ਼ ਕਰਕੇ ਉਹਨੂੰ ਹਟਾ ਦਿੱਤਾ ਗਿਆ। ਆਹ ਮੁੱਦਾ ਵਾ, ਇਸ ਮੁੱਦੇ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਕਿਉਂ ਹਟਾਉਂਦੇ ਆ? ਇਹ ਬਿਲਕੁਲ ਗਲਤ ਮੁੱਦਾ ਵਾ ਸੈਂਟਰ ਸਰਕਾਰ ਦਾ, ਭਾਜਪਾ ਦਾ, ਬਿਲਕੁਲ ਹੀ ਗਲਤ। ਇਹ ਸਿੱਖਾਂ ਦੇ ਹਿਰਦਿਆਂ ਨੂੰ ਬਲੁੰਦਰਨ ਵਾਲਾ, ਉਹ ਤਾਂ ਕਿ ਜਿਹੜੇ ਸਿੱਖ ਸ਼ਹਿਰੀ ਨੇ ਇਹ ਅਹਿਸਾਸ ਕਰਾਉਣ ਵਾਲਾ ਕਿ ਤੁਹਾਡਾ ਲੋਕਤੰਤਰ ਸਿਸਟਮ ਦੇ ਵਿੱਚ ਨਾ ਤਾਂ ਤੁਸੀਂ ਫਿੱਟ ਬਿਠਾਏ ਜਾਓਗੇ ਔਰ ਨਾ ਹੀ ਤੁਹਾਡਾ ਵਿਸ਼ਵਾਸ ਬਣੇ। ਬਿਲਕੁਲ ਬਿਲਕੁਲ। ਔਰ ਇਹ ਆਪ ਹੀ ਜਿਹੜੀ ਸੈਂਟਰ ਗੌਰਮੈਂਟ ਹੈ, ਭਾਜਪਾ ਹੈ, ਇਹ ਸਾਨੂੰ ਅਹਿਸਾਸ ਕਰਵਾ ਰਹੀ ਹੈ ਕਿ ਤੁਸੀਂ ਇਸ ਦੇਸ਼ ਦੇ ਨਾਗਰਿਕ ਨਹੀਂ, ਤੁਸੀਂ ਇੱਕ ਵੱਖਰੀ ਕੌਮ ਹੋ। ਅਤੇ ਅਸੀਂ ਤਾਂ ਕਹਿੰਦੇ ਹਾਂ ਇਹਨਾਂ ਨੂੰ, ਭਾਜਪਾ ਨੂੰ, ਕਿ ਜੇਕਰ ਤੁਸੀਂ ਆਪਣੇ ਦੇਸ਼ ਦੇ ਨਾਗਰਿਕ ਸਾਨੂੰ ਨਹੀਂ ਸਮਝਦੇ, ਅਸੀਂ ਨਹੀਂ ਤੁਹਾਡੇ, ਤਾਂ ਸਾਨੂੰ ਵੱਖ ਕਰ ਦਿਓ, ਸਾਡਾ ਪੰਜਾਬ ਦੇਸ਼ ਸਾਨੂੰ ਦੇ ਦਿਓ। ਅੱਛਾ, ਤੁਸੀਂ ਇਹ ਵੇਖੋ ਵੀ ਇੱਕ ਪਾਸੇ ਜਿਹੜੀ ਆ ਕਸ਼ਮੀਰ ਦੇ ਉੱਤੇ ਫਿਲਮ ਰਿਲੀਜ਼ ਕੀਤੀ ਜਾਂਦੀ ਆ, ਕੇਰਲਾ ਫਾਈਲ ਦੇ ਉੱਤੇ ਜਿਹੜੀ ਆ ਉਹ ਫਿਲਮ ਰਿਲੀਜ਼ ਕੀਤੀ ਜਾਂਦੀ ਆ, ਔਰ ਧੁਰੰਦਰ ਵਰਗੀਆਂ ਫਿਲਮਾਂ ਆਉਂਦੀਆਂ ਜਿਹਦੇ ਵਿੱਚ ਸਿੱਖ ਜਜ਼ਬਾਤਾਂ ਨੂੰ ਔਰ ਸਿੱਖਾਂ ਨੂੰ ਨੈਗੇਟਿਵ ਰੋਲ ਦੇ ਵਿੱਚ ਦਿਖਾਇਆ ਜਾ ਰਿਹਾ। ਔਰ ਧੁਰੰਦਰ ਵਰਗੀਆਂ ਫਿਲਮਾਂ ਜਿਹੜੀਆਂ 1 ਤੇ 2 3 ਹਜ਼ਾਰ ਕਰੋੜ ਦਾ ਜਿਹੜਾ ਉਹ ਬਿਜ਼ਨਸ ਕਰ ਰਹੀਆਂ ਨੇ, ਤੇ ਇੱਕ ਪਾਸੇ ਸਿੱਖਾਂ ਦੀ ਤਰਾਸਦੀ, ਸਿੱਖਾਂ ਦਾ ਜੈਨੋਸਾਈਡ, ਇਹ ਸਿੱਖਾਂ ਦਾ ਜੈਨੋਸਾਈਡ ਹੈ, ਨਸ਼ਲਕੁਸ਼ੀ ਜਿਹਨੂੰ ਆ। ਔਰ ਇਸੇ ਗੱਲੋਂ ਤੁਹਾਨੂੰ ਲੱਗਦਾ ਕਿ ਸਰਕਾਰ ਇਸੇ ਗੱਲੋਂ ਡਰਦੀ ਆ ਕਿ ਸਿੱਖਾਂ ਦੀ ਨਸ਼ਲਕੁਸ਼ੀ ਜਦੋਂ ਜ਼ਾਹਿਰ ਹੋਏਗੀ ਤੇ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਦੀ ਬਹੁਤ ਭੰਡੀ ਹੋਵੇਗੀ, ਨਮੋਸ਼ੀ ਵਾਲੇ ਸਰਕਾਰਾਂ ਡਰ ਗਈਆਂ ਕਿਉਂਕਿ ਹੁਣ ਜਿਹੜਾ ਪ੍ਰਚਾਰ ਹੋ ਰਿਹਾ ਹੈ, ਜਿਸ ਤਰ੍ਹਾਂ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ, ਹੋਰ ਇਹਨਾਂ ਦਾ ਜਿਹੜਾ ਪ੍ਰਚਾਰ ਹੈ ਦੇਸ਼ਾਂ ਵਿਦੇਸ਼ਾਂ ਵਿੱਚ, ਬਲਕਿ ਪੂਰੇ ਵਰਲਡ ਵਿੱਚ ਜਾ ਰਿਹਾ। ਪੂਰੇ ਵਰਲਡ ਵਿੱਚ ਇਹਨਾਂ ਦੀ ਜਿੰਨੀ ਬਦਨਾਮੀ ਹੋ ਰਹੀ ਹੈ ਹੁਣ, ਭਾਜਪਾ ਵਾਲਿਆਂ ਦੀ ਵੀ, ਦੂਸਰਿਆਂ ਦੀ, ਇਹ ਹਰ ਕੋਈ ਇਸ ਤੋਂ, ਕੋਈ ਵੀ ਇਸ ਤੋਂ ਅਣਜਾਣ ਨਹੀਂ ਹੈਗਾ, ਸਾਰੇ ਭਲੀ ਭਾਂਤ ਜਾਣਦੇ ਨੇ। ਔਰ ਸ਼ਾਇਦ ਇਹੀ ਡਰ ਹੈ ਹਕੂਮਤ ਨੂੰ ਕਿ ਉਹ ਜਿਹੜੀ ਹੈ ਸਰਕਾਰ ਫਿਲਮ ਨੂੰ ਤੇ ਪਾਬੰਦੀ ਲਗਾ ਰਹੀ ਹੈ। ਜਦੋਂ ਧੁਰੰਦਰ ਵਰਗੀਆਂ ਫਿਲਮਾਂ ਚੱਲੀਆਂ ਜਿਹਦੇ 'ਤੇ ਸਿੱਖਾਂ ਨੂੰ ਇਤਰਾਜ਼ ਸੀਗਾ, ਕਿਉਂਕਿ ਉਹਦੇ ਵਿੱਚ ਕਾਫੀ ਇਹੋ ਜਿਹੇ ਸੀਨ ਦਿਖਾਏ ਗਏ ਆ ਜਿਹੜੇ ਕਿ ਸਾਡੇ ਸੱਭਿਅਤਾ ਦੇ, ਸਾਡੇ ਸਿੱਖ ਸਿਧਾਂਤਾਂ ਦੇ, ਸਿੱਖ ਇਤਿਹਾਸ ਦੇ ਉਲਟ ਨੇ। ਔਰ ਸਿੱਖਾਂ ਨੇ ਉਸ ਵੇਲੇ ਮੰਗ ਕੀਤੀ ਸੀਗੀ ਕਿ ਚਲੋ ਜੇ ਤੁਸੀਂ ਪੂਰੀ ਫਿਲਮ 'ਤੇ ਪਾਬੰਦੀ ਨਹੀਂ ਲਗਾਉਣੀ ਤਾਂ ਇਹਦੇ ਵਿੱਚੋਂ ਇਹ ਜਿਹੜੇ ਇਤਰਾਜ਼ਯੋਗ ਸੀਨ ਹੈ ਇਹ ਜ਼ਰੂਰ ਹਟਾਏ ਜਾਣ। ਪਰ ਉਸ ਵੇਲੇ ਇਹਨਾਂ ਸਰਕਾਰਾਂ ਨੇ ਸਿੱਖਾਂ ਦੀ ਕੋਈ ਗੱਲ ਨਹੀਂ ਸੁਣੀ ਔਰ ਸਿੱਖਾਂ ਨੂੰ ਨਜ਼ਰਅੰਦਾਜ਼ ਕਰਕੇ ਇਹ ਫਿਲਮ ਫਿਰ ਵੀ ਬੁਲੰਦੀਆਂ ਤੇ ਜਾਣ ਦਿੱਤੀ। ਉਹ ਅੱਜ ਇਹ ਫਿਲਮ ਜਿਹੜੀ ਹੈ ਅਰਬਾਂ ਕਰੋੜਾਂ ਦਾ ਜਿਹੜਾ ਨਫਾ ਕਮਾ ਰਹੀ ਹੈ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਮੁੱਚੇ ਸਿੱਖਾਂ ਨੂੰ, ਡਾਇਸਪੋਰਾ ਮਤਲਬ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ, ਔਰ
ਇਸ ਫਿਲਮ ਦੇ ਉੱਤੇ ਪਾਬੰਦੀਆਂ ਲਾਉਣ ਵਾਲਿਆਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਦੇਖੋ, ਮੈਂ ਇਸ ਮੀਡੀਆ ਦੇ ਰਾਹੀਂ ਸਮੂਹ ਸੰਗਤਾਂ ਨੂੰ, ਦੇਸ਼ਾਂ ਵਿਦੇਸ਼ਾਂ ਦੇ ਵੀ ਤੇ ਪੰਜਾਬ ਦੇ ਵੀ ਤੇ ਪੂਰੇ ਹਿੰਦੁਸਤਾਨ ਦੇ ਵੀ ਜਿੰਨੀਆਂ ਵੀ ਸੰਗਤਾਂ ਨੇ, ਸਿੱਖ ਸੰਗਤਾਂ ਨੇ ਖਾਸ ਕਰਕੇ, ਉਹਨਾਂ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਔਰ ਇਹ ਕਹਿਣਾ ਚਾਹਾਂਗੀ ਕਿ ਇਸ ਫਿਲਮ 'ਤੇ ਜਿਹੜੀ ਪਾਬੰਦੀ ਲੱਗੀ, ਇਹਦੇ ਵਿਰੋਧ ਵਿੱਚ ਆਪਾਂ ਨੂੰ ਇਕਜੁੱਟ ਹੋਣਾ ਚਾਹੀਦਾ ਔਰ ਇਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਜਿਹੜੀ ਹੈ ਜਦੋਜਹਿਦ ਕਰਨੀ ਚਾਹੀਦੀ ਹੈ, ਕਿਉਂਕਿ ਸਾਨੂੰ ਇਹੋ ਜਿਹਾ ਕੁਝ ਨਹੀਂ ਲੱਭਿਆ ਕਿ ਜਿਹੜਾ ਸਤਲੁਜ ਫਿਲਮ ਦੇ ਵਿੱਚ ਇਤਰਾਜ਼ਯੋਗ ਹੋਵੇ। ਇਹ ਸਿੱਖਾਂ ਦੀ ਜਿਹੜੀ ਤਰਾਸ ਤੇ ਜੋ ਜ਼ੁਲਮ ਹੋਏ, ਜੋ ਇਹਨਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜੋ ਕੁਝ ਹੋਇਆ, ਸਿਰਫ ਇਹੀ ਦਰਸਾ ਰਹੀ ਹੈ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਜਿਹੜੇ ਨੇ ਇਸ ਦੀ ਸਲਾਹਨਾ ਕਰ ਰਹੇ ਨੇ, ਪਰ ਪਤਾ ਨਹੀਂ ਕਿਉਂ ਭਾਜਪਾ ਜਿਹੜੀ ਹੈ ਇਹ ਆਪਣੇ ਕਿਸ ਉਦੇਸ਼ ਨੂੰ ਲੈ ਕੇ ਇਹਦੇ 'ਤੇ ਪਾਬੰਦੀ ਲਗਾ ਰਹੀ ਹੈ। ਮੈਂ ਸਮੁੱਚੇ ਸਿੱਖ ਜਗਤ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਬਾਹਰ ਵਿੱਚ ਰਹਿੰਦੇ ਨੂੰ ਇੱਕ ਵਾਰ ਫਿਰ ਤੋਂ ਅਪੀਲ ਕਰਾਂਗੀ ਕਿ ਇਸ ਫਿਲਮ ਦੇ ਹੱਕ ਵਿੱਚ ਆਪਾਂ ਜਦੋਜਹਿਦ ਕਰੀਏ, ਆਪਾਂ ਕੋਈ ਅੰਦੋਲਨ ਕਰੀਏ, ਆਪਾਂ ਕੁਝ ਵੀ ਲੈ ਚਲਾਈਏ ਤਾਂ ਕਿ ਇਹ ਫਿਲਮ ਜਿਹੜੀ ਹੈ ਸਰਕਾਰ ਨੂੰ ਮਜਬੂਰ ਹੋ ਕੇ ਦੁਬਾਰਾ ਜਿਹੜੀ ਹੈ ਚਾਲੂ ਕਰਨੀ ਪਵੇ। ਸੋ ਇਹ ਸਨ ਬੀਬੀ ਕੁਲਵਿੰਦਰ ਕੌਰ ਜੀ ਖਾਲਸਾ, ਜਿਹੜੇ ਇਸ ਸਿੱਖ ਮੂਵਮੈਂਟ ਦੇ ਨਾਲ ਔਰ ਸਿੱਖ ਨਸਲਕੁਸ਼ੀ ਦੇ ਨਾਲ ਔਰ ਸਿੱਖ ਪੰਥ ਦੀ ਤਰਾਸ਼ਦੀ ਦੇ ਨਾਲ ਨੇੜਿਓਂ ਤੇ ਪਰਿਵਾਰਕ ਤੌਰ ਤੇ ਜੁੜੇ ਹੋਏ ਨੇ। ਫਿਰ ਕਿਸੇ ਨਵੇਂ ਮੁੱਦੇ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਕੈਮਰਾਮੈਨ ਦੇ ਨਾਲ ਕੁਲਦੀਪ ਸਿੰਘ ਜਾਫਲਪੁਰ।